23 ਸਤੰਬਰ ਸੰਨ 2019। ਗੁਰਪ੍ਰੀਤ ਸਿੰਘ ਪੰਜਾਬੀ ਰੇਡੀਓ USA ਤੇ ਅਪਡੇਟ ਕੈਨੇਡਾ ਲੈ ਕੇ ਹਾਜ਼ਰ ਹੈ। ਪੇਸ਼ ਨੇ ਹੁਣ ਤੱਕ ਦੀਆਂ ਖਾਸ ਖਬਰਾਂ। ਗੁਰਦਾਸ ਮਾਨ ਦੇ ਖਿਲਾਫ ਐਬਟਸਫੋਰਡ ਵਿੱਚ ਜ਼ਬਰਦਸਤ ਰੋਸ ਮੁਜ਼ਾਹਰਾ। ਪੰਜਾਬੀ ਭਾਈਚਾਰਾ ਜਸਟਿਨ ਟਰੂਡੋ ਦੀ ਹਮਾਇਤ ਤੇ ਨਿਤਰਿਆ। ਸਰੀ 'ਚ ਹੋਵੇਗੀ ਮੈਕਸਿਮ ਬਰਨੀਅਰ ਦੀ ਆਮਦ ਤੇ ਜ਼ਬਰਦਸਤ ਰੈਲੀ। ਹੁਣ ਖਬਰਾਂ ਦਾ ਵਿਸਥਾਰ। ਚੋਟੀ ਦੇ ਪੰਜਾਬੀ ਗਾਇਕ ਗੁਰਦਾਸ ਮਾਨ ਦੇ ਸ਼ੋਅ ਦੇ ਬਾਹਰ ਐਬਟਸਫੋਰਡ ਵਿੱਚ ਜ਼ਬਰਦਸਤ ਰੋਸ ਵਿਖਾਵਾ ਹੋਇਆ ਹੈ। ਗੁਰਦਾਸ ਮਾਨ ਦਾ ਐਬਟਸਫੋਰਡ ਦੇ ਐਬੀ ਸੈਂਟਰ ਵਿੱਚ ਸ਼ਨੀਚਰਵਾਰ ਨੂੰ ਸ਼ੋਅ ਸੀ ਅਤੇ ਇਸ ਮੌਕੇ 'ਤੇ ਲੋਕ ਵੱਡੀ ਗਿਣਤੀ ਵਿੱਚ ਉਹਨਾਂ ਦੇ ਖਿਲਾਫ ਰੋਸ ਵਿਖਾਵਾ ਕਰਨ ਲਈ ਪਹੁੰਚੇ ਹੋਏ ਸਨ। ਗੁਰਦਾਸ ਮਾਨ ਨੇ ਪਿੱਛੇ ਜਿਹੇ ਹਿੰਦੀ ਭਾਸ਼ਾ ਦੇ ਹੱਕ ਵਿੱਚ ਵਾਦਗ੍ਰਸਤ ਬਿਆਨ ਦੇ ਦਿੱਤਾ ਸੀ। ਗੁਰਦਾਸ ਮਾਨ ਨੇ ਸਰੀ ਦੇ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਜਿਵੇਂ ਜਰਮਨੀ ਤੇ ਫਰਾਂਸ ਦੇ ਵਿੱਚ ਕੌਮੀ ਬੋਲੀਆਂ ਨੇ, ਉਸੇ ਤਰ੍ਹਾਂ 'ਤੇ ਭਾਰਤ ਦੀ ਵੀ ਇੱਕ ਸਾਂਝੀ ਜ਼ੁਬਾਨ ਹੋਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਬੇਸ਼ੱਕ ਸਾਨੂੰ ਪੰਜਾਬੀ ਹੋਣ 'ਤੇ ਮਾਣ ਹੈ, ਅਸੀਂ ਮਾਂ ਬੋਲੀ 'ਤੇ ਫਖਰ ਕਰਦੇ ਹਾਂ, ਪਰੰਤੂ ਮਾਸੀ ਵੀ ਇੱਕੋ ਚੀਜ਼ ਹੈ। ਭਾਵ ਉਹਨਾਂ ਨੇ ਹਿੰਦੀ ਨੂੰ ਭਾਰਤ ਵਿੱਚ ਜਿਸ ਤਰੀਕੇ ਨਾਲ ਠੋਸਾ ਜਾ ਰਿਹਾ ਹੈ ਉਸ ਦੀ ਵਕਾਲਤ ਕੀਤੀ ਹੈ, ਜਿਸ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਰੋਸ ਹੈ। ਲੋਕਾਂ ਦਾ ਕਹਿਣਾ ਹੈ ਕਿ ਗੁਰਦਾਸ ਮਾਨ ਹੁਣ ਤੱਕ ਪੰਜਾਬੀ ਮਾਂ ਬੋਲੀ ਦੇ ਸਿਰ 'ਤੇ ਰੋਟੀ ਕਮਾਉਂਦੇ ਆਏ ਨੇ ਅਤੇ ਅੱਜ ਉਹ ਹਿੰਦੀ ਨਾਲ ਇਹਨਾਂ ਹੇਰਵਾ ਕਿਉਂ ਕਰ ਰਹੇ ਨੇ। ਲੋਕਾਂ ਦਾ ਕਹਿਣਾ ਸੀ ਗੁਰਦਾਸ ਮਾਨ ਇਸ ਗੱਲ ਲਈ ਮਾफ़ੀ ਮੰਗਣ। ਉਹਨਾਂ ਨੇ ਮਾफ़ੀ ਤੱਕ ਕੀ ਮੰਗਣੀ ਸੀ, ਉਲਟਾ ਸਟੇਜ ਤੋਂ ਇੱਕ ਵਿਖਾਵਾਕਾਰੀ ਬਾਰੇ ਭੱਦੀ ਸ਼ਬਦਾਵਲੀ ਵਰਤੀ ਹੈ ਅਤੇ ਇਸ ਮੌਕੇ 'ਤੇ ਇੱਕ ਅੰਦਾਜ਼ੇ ਮੁਤਾਬਕ 500 ਦੇ ਕਰੀਬ ਲੋਕਾਂ ਨੇ ਇਕੱਤਰ ਹੋ ਕੇ ਗੁਰਦਾਸ ਮਾਨ ਦੇ ਖਿਲਾਫ ਬਾਹਰ ਰੋਸ ਵਿਖਾਵਾ ਕੀਤਾ। ਉੱਧਰ ਐਡਮਿੰਟਨ ਵਿੱਚ ਵੀ ਗੁਰਦਾਸ ਮਾਨ ਦੇ ਸ਼ੋਅ ਦੌਰਾਨ ਰੋਸ ਵਿਖਾਵਾ ਹੋਇਆ ਹੈ। ਪੰਜਾਬੀ ਭਾਈਚਾਰਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਹਮਾਇਤ 'ਤੇ ਨਿੱਤਰ ਆਇਆ ਹੈ। ਜਸਟਿਨ ਟਰੂਡੋ ਦੇ ਦੋਸ਼ ਲੱਗਦੇ ਨੇ ਕਿ 2001 ਵਿੱਚ ਉਹਨਾਂ ਨੇ ਇੱਕ ਪਾਰਟੀ ਦੌਰਾਨ ਸਿਆਹ ਨਸਲ ਦੇ ਲੋਕਾਂ ਦੀ ਖਿੱਲੀ ਉਡਾਈ ਸੀ। ਉਹਨਾਂ ਨੇ ਅਲਾਦੀਨ ਬਣ ਕੇ ਆਪਣੇ ਚਿਹਰੇ 'ਤੇ ਭੂਰਾ ਪੇਂਟ ਮਲ ਲਿਆ ਸੀ। ਇਹ ਤਸਵੀਰ ਬਾਹਰ ਆਉਣ ਤੋਂ ਪਿੱਛੋਂ ਕੁਝ ਹਲਕਿਆਂ ਵਿੱਚ ਉਹਨਾਂ ਦੀ ਆਲੋਚਨਾ ਸ਼ੁਰੂ ਹੋ ਗਈ ਸੀ। ਖਾਸ ਤੌਰ 'ਤੇ ਸੱਜੇ ਪੱਖੀ ਟੋਰੀ ਪਾਰਟੀ ਨੇ ਉਹਨਾਂ 'ਤੇ ਤਿੱਖੇ ਹਮਲੇ ਸ਼ੁਰੂ ਕਰ ਦਿੱਤੇ ਸਨ ਅਤੇ ਉਹਨਾਂ 'ਤੇ ਨਸਲਵਾਦ ਦਾ ਦੋਸ਼ ਵੀ ਲਾਇਆ ਸੀ। ਟਰੂਡੋ ਇਸ ਗੱਲ ਲਈ ਮਾਫ਼ੀ ਮੰਗ ਚੁੱਕੇ ਨੇ ਅਤੇ ਪੰਜਾਬੀ ਭਾਈਚਾਰੇ ਦਾ ਇੱਕ ਵੱਡਾ ਹਿੱਸਾ ਟਰੂਡੋ ਦੀ ਹਮਾਇਤ 'ਤੇ ਨਿੱਤਰ ਆਇਆ ਹੈ। ਅਨੇਕਾਂ ਪੰਜਾਬੀਆਂ ਨੇ ਕਿਹਾ ਕਿ ਉਹ ਭੂਰੀ ਨਸਲ ਦੇ ਨੇ, ਪਰੰਤੂ ਟਰੂਡੋ ਦੀ ਗੱਲ ਤੋਂ ਬਿਲਕੁਲ ਵੀ ਖਫਾ ਨਹੀਂ, ਉਲਟਾ ਟਰੂਡੋ ਤੋਂ ਇਸ ਗੱਲ ਲਈ ਪ੍ਰਭਾਵਿਤ ਨੇ ਕਿ ਉਹਨਾਂ ਨੇ ਇਮੀਗ੍ਰੈਂਟਾਂ ਲਈ ਉਦਾਰਤਾ ਵਿਖਾਈ ਹੈ ਅਤੇ ਵਿਸ਼ਾਲ ਹਿਰਦਾ ਵਿਖਾਇਆ ਹੈ ਅਤੇ ਇੱਕ ਛੋਟੀ ਜਿਹੀ ਬਾਤ ਦਾ ਪਤੰਗੜ ਬਣਾਇਆ ਜਾ ਰਿਹਾ ਹੈ ਅਤੇ ਟੋਰੀ ਪਾਰਟੀ ਨੂੰ ਅਜਿਹਾ ਕਹਿਣ ਦਾ ਕੋਈ ਹੱਕ ਨਹੀਂ, ਕਿਉਂਕਿ ਟੋਰੀ ਪਾਰਟੀ ਖੁਦ ਨਸਲਵਾਦੀਆਂ ਵਾਲੀ ਸੋਚ ਰੱਖਦੀ ਹੈ ਅਤੇ ਇਹਨਾਂ ਲੋਕਾਂ ਦੇ ਵਿੱਚ ਪੰਜਾਬੀ ਭਾਈਚਾਰੇ ਦੇ ਵੱਡੇ ਕੱਦ ਵਾਲੇ ਨਸਲਵਾਦ ਦੇ ਖਿਲਾਫ ਲੜਨ ਵਾਲੇ ਉੱਘੇ ਬਜ਼ੁਰਗ ਆਗੂ ਚਰਨਪਾਲ ਗਿੱਲ ਵੀ ਸ਼ਾਮਲ ਨੇ, ਜਿਹੜੇ ਖੁਦ NDP ਨਾਲ ਜੁੜੇ ਹੋਏ ਨੇ। ਬਾਵਜੂਦ ਇਸਦੇ ਉਹਨਾਂ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ ਜਸਟਿਨ ਟਰੂਡੋ ਨੇ ਕੋਈ ਵੱਡਾ ਗੁਨਾਹ ਨਹੀਂ ਕੀਤਾ, ਸਗੋਂ ਉਹਨਾਂ ਨੂੰ ਮਾफ़ ਕਰ ਦੇਣਾ ਚਾਹੀਦਾ ਹੈ। ਇਸੇ ਤਰ੍ਹਾਂ ਨਸਲਵਾਦ ਦੇ ਖਿਲਾਫ ਲੜਾਈ ਲੜਨ ਵਾਲੇ ਕੈਨ ਹੈਰਾਰ ਅਤੇ ਨਸਲਵਾਦ ਦੇ ਖਿਲਾਫ ਮੁਹਿੰਮ ਚਲਾਉਣ ਵਾਲੀ ਸਪਾਈਸ ਰੇਡੀਓ ਦੀ CEO ਸੁਸ਼ਮਾ ਦੱਤ ਨੇ ਵੀ ਅਜਿਹਾ ਕੁਝ ਆਖਿਆ ਹੈ। ਇਸ ਤੋਂ ਇਲਾਵਾ ਉੱਘੇ ਪੱਤਰਕਾਰ ਸਲੀਮ ਜੀਵਾ ਨੇ ਵੀ ਜਸਟਿਨ ਟਰੂਡੋ ਦੀ ਹਮਾਇਤ ਕੀਤੀ ਹੈ। ਹੋਰ ਤਾਂ ਹੋਰ ਸੰਨੀ ਖੁਰਾਣਾ ਨਾਂ ਦੇ ਇੱਕ ਸਿੱਖ ਵਪਾਰੀ ਨੇ ਵੀ ਕਿਹਾ ਕਿ ਜਸਟਿਨ ਟਰੂਡੋ ਨੂੰ ਖਾਮਖਾ ਬਦਨਾਮ ਕੀਤਾ ਜਾ ਰਿਹਾ ਹੈ, ਜਦੋਂ ਕਿ ਉਹਨਾਂ ਦੀ ਮਨਸ਼ਾ ਮਾੜੀ ਨਹੀਂ ਸੀ। ਸੰਨੀ ਖੁਰਾਣਾ ਇੱਕ ਚਰਚਿਤ ਬਿਜ਼ਨਸਮੈਨ ਨੇ ਅਤੇ 2001 ਦੀ ਉਸ ਵਿਵਾਦਗ੍ਰਸਤ ਪਾਰਟੀ ਵਿੱਚ ਉਹ ਵੀ ਟਰੂਡੋ ਦੇ ਨਾਲ ਸਨ। ਉਹਨਾਂ ਦਾ ਕਹਿਣਾ ਕਿ ਟਰੂਡੋ ਨੇ ਉਸ ਸਮੇਂ ਅਲਾਦੀਨ ਫਿਲਮ ਤੋਂ ਪ੍ਰਭਾਵਿਤ ਹੋ ਕੇ ਬੱਚਿਆਂ ਦਾ ਦਿਲ ਪਰਚਾਉਣ ਲਈ ਅਜਿਹਾ ਕੀਤਾ ਸੀ ਅਤੇ ਉਹਨਾਂ ਦੀ ਭਾਵਨਾ ਬਿਲਕੁਲ ਵੀ ਮਾੜੀ ਨਹੀਂ ਸੀ ਅਤੇ ਖਾਮਖਾ ਬਾਤ ਦਾ ਪਤੰਗੜ ਬਣਾਇਆ ਜਾ ਰਿਹਾ ਹੈ। ਟੋਰੀਆਂ ਵੱਲੋਂ ਇਸ ਗੱਲ ਨੂੰ ਲੈ ਕੇ ਕਾਫੀ ਪ੍ਰਚਾਰ ਕੀਤਾ ਜਾ ਰਿਹਾ ਸੀ, ਜਿਹੜਾ ਹੁਣ ਠੁੱਸ ਹੁੰਦਾ ਨਜ਼ਰ ਆ ਰਿਹਾ ਹੈ। ਸਰੀ ਵਿੱਚ ਮੈਕਸਿਮ ਬਰਨੀਅਰ ਦੀ ਆਮਦ 'ਤੇ ਵੱਡਾ ਰੋਸ ਵਿਖਾਵਾ ਹੋਵੇਗਾ। ਮੈਕਸਿਮ ਬਰਨੀਅਰ ਸੱਜੇ ਪੱਖੀ ਪੀਪਲਜ਼ ਪਾਰਟੀ ਆਫ ਕੈਨੇਡਾ ਦੇ ਆਗੂ ਨੇ, ਜਿਹੜੇ ਖੁੱਲ੍ਹ ਤੌਰ 'ਤੇ ਇਮੀਗ੍ਰੇਸ਼ਨ ਨੂੰ ਸਖਤ ਕਰਨ ਦੀ ਗੱਲ ਕਰਦੇ ਨੇ ਅਤੇ ਗੋਰੇ ਨਸਲਵਾਦੀਆਂ ਦੀ ਹਮਾਇਤ ਵੀ ਕਰਦੇ ਨੇ। ਇਸੇ ਗੱਲ ਨੂੰ ਲੈ ਕੇ ਕੁਝ ਸੁਹਿਰਦ ਲੋਕਾਂ ਨੇ ਬੁੱਧਵਾਰ ਵਾਲੇ ਦਿਨ ਸਰੀ ਵਿੱਚ ਉਹਨਾਂ ਦੀ ਆਮਦ 'ਤੇ ਵੱਡਾ ਰੋਸ ਵਿਖਾਵਾ ਕਰਨ ਦੀ ਤਿਆਰੀ ਕਰ ਲਈ ਹੈ। ਮੈਕਸਿਮ ਬਰਨੀਅਰ ਸਰੀ ਦੇ ਸ਼ੈਰਟਨ ਹੋਟਲ ਵਿੱਚ ਭਾਸ਼ਣ ਦੇਣ ਲਈ ਆ ਰਹੇ ਨੇ। ਗ੍ਰੀਨ ਪਾਰਟੀ ਦੀ ਨੇਤਾ ਐਲਿਜ਼ਬeth ਮੇ ਦਾ ਕਹਿਣਾ ਹੈ ਕਿ ਇਸ ਸਮੇਂ ਓਪੀਆਈਡ ਸੰਕਟ ਨਾਲ ਨਜਿੱਠਣ ਦੇ ਲਈ ਪੂਰੇ ਦੇਸ਼ ਵਿੱਚ ਹੈਲਥ ਐਮਰਜੈਂਸੀ ਦੀ ਘੋਸ਼ਣਾ ਕਰਨ ਦੀ ਲੋੜ ਹੈ। ਚੇਤੇ ਰਹੇ, ਕੈਨੇਡਾ ਭਰ ਵਿੱਚ ਨਸ਼ਾਖੋਰੀ ਕਾਰਨ ਅਨੇਕਾਂ ਮੌਤਾਂ ਹੋਈਆਂ ਨੇ। ਐਲਿਜ਼ਬeth ਮੇ ਦਾ ਕਹਿਣਾ ਹੈ ਕਿ ਇੱਕ ਮਾਨਸਿਕ ਰੋਗ ਦਾ ਮਾਮਲਾ ਹੈ ਅਤੇ ਇਸ ਨੂੰ ਉਸੇ ਤਰ੍ਹਾਂ ਲੈਣਾ ਚਾਹੀਦਾ ਹੈ ਅਤੇ ਇਸ ਨੂੰ ਅਪਰਾਧੀ ਮਾਮਲਾ ਨਹੀਂ ਮੰਨਣਾ ਚਾਹੀਦਾ। ਉਹਨਾਂ ਦਾ ਕਹਿਣਾ ਕਿ ਜੇਕਰ ਕਦੇ ਗ੍ਰੀਨ ਪਾਰਟੀ ਸੱਤਾ ਵਿੱਚ ਆਈ ਤਾਂ ਅਸੀਂ ਗੱਲ ਨੂੰ ਯਕੀਨੀ ਬਣਾਵਾਂਗੇ ਕਿ ਨਸ਼ਾਖੋਰੀ ਕਰਨ ਵਾਲਿਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਥਾਂ ਉਹਨਾਂ ਨੂੰ ਇਲਾਜ ਦਿੱਤਾ ਜਾਵੇ। ਇਸ ਸਮੇਂ ਕੈਨੇਡਾ ਭਰ ਦੇ ਵਿੱਚ ਘਰਾਂ ਦੀਆਂ ਵੱਧ ਰਹੀਆਂ ਕੀਮਤਾਂ ਦਾ ਮਾਮਲਾ ਕਾਫੀ ਮਗਦਾ ਜਾ ਰਿਹਾ ਹੈ। ਚੋਣਾਂ ਦੇ ਇਸ ਮੌਸਮ ਵਿੱਚ ਅਨੇਕਾਂ ਲੋਕ ਇਸ ਮੁੱਦੇ ਨੂੰ ਕਾਫੀ ਹਵਾ ਦੇ ਰਹੇ ਨੇ। ਉਹਨਾਂ ਲੋਕਾਂ ਦਾ ਕਹਿਣਾ ਹੈ ਕਿ ਜਿਸ ਤਰੀਕੇ ਨਾਲ ਘਰ ਮਹਿੰਗੇ ਹੁੰਦੇ ਜਾ ਰਹੇ ਨੇ ਅਤੇ ਕਿਰਾਏ 'ਤੇ ਘਰ ਲੈਣੇ ਔਖੇ ਹੋ ਗਏ ਨੇ, ਲੋਕਾਂ ਦਾ ਗੁਜ਼ਾਰਾ ਕਰਨਾ ਕਾਫੀ ਔਖਾ ਹੈ ਅਤੇ ਜੀਵਨ ਨਿਰਵਾਹ ਕਾਫੀ ਔਖਾ ਹੁੰਦਾ ਜਾ ਰਿਹਾ ਹੈ।
ਜਿਸ ਕਾਰਨ ਲੋਕਾਂ ਦਾ ਕਹਿਣਾ ਹੈ ਕਿ ਸਿਆਸੀ ਪਾਰਟੀਆਂ ਇਸ ਬਾਰੇ ਵਿੱਚ ਧਿਆਨ ਦੇਣ। ਜਿਵੇਂ-ਜਿਵੇਂ 21 ਅਕਤੂਬਰ ਦੀ ਤਰੀਕ ਲਾਗੇ ਆ ਰਹੀ ਹੈ, ਇਹ ਮੁੱਦਾ ਹੋਰ ਵੀ ਮਗਦਾ ਜਾ ਰਿਹਾ ਹੈ। ਚੇਤੇ ਰਹੇ 21 ਅਕਤੂਬਰ ਨੂੰ ਪੂਰੇ ਦੇਸ਼ ਵਿੱਚ ਫੈਡਰਲ ਚੋਣਾਂ ਹੋਣ ਜਾ ਰਹੀਆਂ ਨੇ ਅਤੇ ਵੱਡੇ-ਵੱਡੇ ਸ਼ਹਿਰਾਂ ਦੇ ਵਿੱਚ ਇਹ ਮੁੱਦਾ ਕਾਫੀ ਭਖਿਆ ਹੋਇਆ ਹੈ। ਇਸ ਮੁੱਦੇ ਨਾਲ ਖਾਸ ਤੌਰ 'ਤੇ ਮੂਲ ਵਾਸੀ, ਘੱਟ ਗਿਣਤੀਆਂ ਅਤੇ ਪਹਿਲੀ ਵਾਰ ਘਰ ਖਰੀਦਣ ਵਾਲੇ ਆਮ ਸਧਾਰਨ ਲੋਕ ਕਾਫੀ ਪ੍ਰਭਾਵਿਤ ਹੋਏ ਨੇ। ਟੋਰਾਂਟੋ ਵਿੱਚ ਬਿਜਲੀ ਦੇ ਕਰੰਟ ਕਾਰਨ 2 ਵਿਅਕਤੀ ਮਾਰੇ ਗਏ ਨੇ, ਜਦੋਂ ਕਿ 2 ਫੱਟੜ ਹੋਏ ਨੇ। ਟੋਰਾਂਟੋ ਇਲਾਕੇ ਵਿੱਚ 3 ਵੱਖ-ਵੱਖ ਥਾਵਾਂ 'ਤੇ ਲੋਕ ਬਿਜਲੀ ਦੀਆਂ ਤਾਰਾਂ ਦੇ ਲਾਗੇ ਕੰਮ ਕਰ ਰਹੇ ਸਨ। ਜਦੋਂ ਬਿਜਲੀ ਤਾਰ ਦੇ ਸੰਪਰਕ ਵਿੱਚ ਆਉਣ ਕਰਕੇ 2 ਦੀ ਮੌਤ ਹੋ ਗਈ ਹੈ, 2 ਜ਼ਖਮੀ ਹੋਏ ਨੇ ਅਤੇ ਬਿਜਲੀ ਮਹਿਕਮੇ ਵਾਲਿਆਂ ਨੇ ਲੋਕਾਂ ਨੂੰ ਇਸ ਸੰਬੰਧ ਵਿੱਚ ਸਾਵਧਾਨੀ ਵਰਤਣ ਲਈ ਤਾੜਨਾ ਕੀਤੀ ਹੈ। ਟੋਰਾਂਟੋ ਦੀ ਪੁਲਿਸ ਨੇ ਸਕੂਲ ਜ਼ੋਨਾਂ ਵਿੱਚੋਂ ਤੇਜ਼ ਰਫ਼ਤਾਰ ਗੱਡੀਆਂ ਭਜਾਉਣ ਦੇ ਮਾਮਲੇ ਵਿੱਚ 625 ਲੋਕਾਂ ਨੂੰ ਰੰਗੇ ਹੱਥੀਂ ਫੜਿਆ ਹੈ। ਦਰਅਸਲ ਪਿਛਲੇ 3 ਦਿਨਾਂ ਦੌਰਾਨ ਟੋਰਾਂਟੋ ਦੀ ਪੁਲਿਸ ਨੇ ਟ੍ਰੈਫਿਕ ਦੇ ਕਾਨੂੰਨਾਂ ਦੀ ਉਲੰਘਣਾ ਕਰਨ ਦੇ ਮਾਮਲੇ ਵਿੱਚ 1754 ਟਿਕਟਾਂ ਜਾਰੀ ਕੀਤੀਆਂ ਨੇ ਅਤੇ ਇਹਨਾਂ ਵਿੱਚ ਉਹ 625 ਲੋਕ ਸ਼ਾਮਲ ਨੇ ਜਿਹੜੇ ਸਕੂਲ ਜ਼ੋਨਾਂ ਵਿੱਚੋਂ ਤੇਜ਼ ਰਫ਼ਤਾਰ ਨਾਲ ਗੱਡੀ ਨਠਾ ਰਹੇ ਸਨ। ਪੁਲਿਸ ਨੇ ਤਾੜਨਾ ਕੀਤੀ ਹੈ ਕਿ ਸਕੂਲ ਜ਼ੋਨਾਂ ਵਿੱਚੋਂ ਗੱਡੀਆਂ ਕੱਢਣ ਸਮੇਂ ਸਾਵਧਾਨੀ ਵਰਤੀ ਜਾਵੇ। ਪੁਲਿਸ ਦਾ ਕਹਿਣਾ ਹੈ ਕਿ ਇਸ ਸਮੇਂ ਇਹ ਵੀ ਵੇਖਿਆ ਗਿਆ ਕਿ ਨਾ ਸਿਰਫ ਗੱਡੀਆਂ ਤੇਜ਼ ਭਜਾਉਣ ਦਾ ਰੁਝਾਨ ਜਾਰੀ ਹੈ, ਸਗੋਂ ਅਨੇਕਾਂ ਡਰਾਈਵਰ ਆਪਣੇ ਡਰਾਈਵਿੰਗ ਸਮੇਂ ਟੈਕਸਟਿੰਗ ਵੀ ਕਰਦੇ ਨੇ, ਜਿਹੜਾ ਇੱਕ ਮਾੜਾ ਰੁਝਾਨ ਹੈ ਅਤੇ ਇਸ ਨਾਲ ਕਿਸੇ ਦੀ ਜਾਨ ਵੀ ਜਾ ਸਕਦੀ ਹੈ। ਮੌਂਟਰੀਆਲ ਵਿੱਚ ਗੋਲੀ ਚੱਲੀ ਹੈ ਤੇ 2 ਵਿਅਕਤੀ ਜ਼ਖਮੀ ਹੋਏ ਨੇ। ਦੋਨੇ ਵਿਅਕਤੀ ਸਾਈਡ ਵਾਕ 'ਤੇ ਤੁਰ ਰਹੇ ਸਨ ਜਦੋਂ ਕੁਝ ਲੋਕਾਂ ਨੇ ਆ ਕੇ ਫਾਇਰਿੰਗ ਕਰ ਦਿੱਤੀ, ਜਿਸ ਨਾਲ ਦੋਨੇ ਜ਼ਖਮੀ ਹੋਏ ਨੇ। ਦੋਨਾਂ ਦੀਆਂ ਲੱਤਾਂ ਵਿੱਚ ਗੋਲੀਆਂ ਵੱਜੀਆਂ ਨੇ। ਇਹਨਾਂ ਵਿੱਚ ਇੱਕ 21 ਸਾਲਾ ਮਰਦ, ਇੱਕ 18 ਸਾਲਾ ਔਰਤ ਸ਼ਾਮਲ ਨੇ। ਪੁਲਿਸ ਦਾ ਕਹਿਣਾ ਹੈ ਕਿ ਉਹ ਕਿਸੇ ਤਰ੍ਹਾਂ ਦਾ ਸਹਿਯੋਗ ਨਹੀਂ ਦੇ ਰਹੇ ਅਤੇ ਜਾਪਦਾ ਇੱਦਾਂ ਹੈ ਕਿ ਉਹਨਾਂ 'ਤੇ ਮਿੱਥ ਕੇ ਫਾਇਰਿੰਗ ਕੀਤੀ ਗਈ ਸੀ। ਮਾਮਲੇ ਦੀ ਪੜਤਾਲ ਜਾਰੀ ਹੈ। RCMP ਦੀ ਨਾਕਾਮੀ ਨੂੰ ਲੈ ਕੇ ਲੋਕ ਕਾਫੀ ਪਰੇਸ਼ਾਨ ਨੇ ਅਤੇ ਅਨੇਕਾਂ ਲੋਕਾਂ ਨੇ ਪੂਰੇ ਕੈਨੇਡਾ ਭਰ ਵਿੱਚੋਂ ਪ੍ਰਧਾਨ ਮੰਤਰੀ ਦਫ਼ਤਰ ਦੇ ਨਾਂ ਚਿੱਠੀਆਂ ਲਿਖੀਆਂ ਨੇ ਅਤੇ ਇਸ ਵਿੱਚ RCMP ਦੀ ਮਾੜੀ ਕਾਰਗੁਜ਼ਾਰੀ ਬਾਰੇ ਆਪਣਾ ਰੋਸਾ ਜ਼ਾਹਰ ਕੀਤਾ ਹੈ। ਖਾਸ ਤੌਰ 'ਤੇ RCMP ਦੀ 2 ਹਥਿਆਰਾਂ ਦੀ ਪੈੜ ਕੱਢਣ ਵਿੱਚ ਨਾਕਾਮੀ ਨੂੰ ਲੈ ਕੇ ਲੋਕ ਕਾਫੀ ਪਰੇਸ਼ਾਨ ਨੇ। ਚੇਤੇ ਰਹੇ ਪਿੱਛੇ ਜੇ ਪੂਰੇ ਕੈਨੇਡਾ ਦੇ ਵਿੱਚ ਕੈਮ ਮੈਕਲਿਊਡ ਅਤੇ ਬ੍ਰਾਇਰ ਸ਼ਮੈਗਲਿਸਕੀ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ ਸਨ ਅਤੇ ਮਗਰੋਂ ਦੋਨਾਂ ਦੀਆਂ ਮ੍ਰਿਤਕ ਦੇਹਾਂ 7 ਅਗਸਤ ਨੂੰ ਬਰਾਮਦ ਕੀਤੀਆਂ ਗਈਆਂ ਸਨ। ਇਹਨਾਂ ਦੋਨਾਂ 'ਤੇ 3 ਲੋਕਾਂ ਨੂੰ ਕਤਲ ਕਰਨ ਦੇ ਇਲਜ਼ਾਮ ਸਨ। ਇਹ ਦੋਨੇ ਵਿਅਕਤੀ BC ਵਿੱਚ 3 ਲੋਕਾਂ ਨੂੰ ਕਤਲ ਕਰਨ ਤੋਂ ਪਿੱਛੋਂ ਰੂਹ-ਪੋਸ਼ ਹੋ ਗਏ ਸਨ ਅਤੇ ਉਹਨਾਂ ਦੀ ਭਾਲ ਕਈ ਦਿਨ ਚੱਲਦੀ ਰਹੀ ਸੀ। ਮਗਰੋਂ ਉਹਨਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਸਨ ਅਤੇ ਲੋਕਾਂ ਨੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਬਿਲਕੁਲ ਨਾਕਾਮ ਰਹੀ ਹੈ ਅਤੇ ਇਸ ਮਾਮਲੇ ਵਿੱਚ ਪੁਲਿਸ ਦੀ ਨਾਕਾਮੀ ਸਾਫ਼ ਨਜ਼ਰ ਆ ਰਹੀ ਹੈ। ਵੈਨਕੂਵਰ ਦੇ ਡਾਊਨਟਾਊਨ ਈਸਟ ਇਲਾਕੇ ਦੇ ਵਿੱਚ ਗੋਲੀ ਚੱਲੀ ਹੈ ਤੇ ਇੱਕ ਵਿਅਕਤੀ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ। ਉਸ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ। ਇਹ ਘਟਨਾ ਐਤਵਾਰ ਦੁਪਹਿਰ ਨੂੰ ਵਾਪਰੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮਿੱਥ ਕੇ ਕੀਤੀ ਗਈ ਵਾਰਦਾਤ ਸੀ ਅਤੇ ਇਸ ਸੰਬੰਧ ਵਿੱਚ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਨਿਊ ਵੈਸਟਮਿੰਸਟਰ ਵਿੱਚ ਹੋਏ ਭਿਆਨਕ ਸੜਕ ਹਾਦਸੇ 'ਚ ਇੱਕ ਵਿਅਕਤੀ ਦੀ ਮੌਤ ਹੋਈ ਹੈ। ਦੱਸਿਆ ਜਾਂਦਾ ਹੈ ਕਿ ਇੱਕ ਵੈਨ ਤੇ ਇੱਕ ਮੋਟਰਸਾਈਕਲ ਆਪਸ ਵਿੱਚ ਭਿੜ ਗਏ। ਸਿੱਟੇ ਵਜੋਂ ਇੱਕ ਵਿਅਕਤੀ ਦੀ ਮੌਤ ਹੋਈ ਹੈ ਅਤੇ ਘਟਨਾ ਵਾਲੀ ਥਾਂ 'ਤੇ ਕੁਝ ਸਮੇਂ ਲਈ ਆਵਾਜਾਈ ਵੀ ਪ੍ਰਭਾਵਿਤ ਰਹੀ। ਸਰੀ ਵਿੱਚ ਸ਼ਨੀਚਰਵਾਰ ਤੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਬੂਟੇ ਲਾਉਣ ਦੀ ਮੁਹਿੰਮ ਸ਼ੁਰੂ ਹੋ ਚੁੱਕੀ ਹੈ। ਸਰੀ ਸਿਟੀ ਵਾਲਿਆਂ ਨੇ ਗੁਰੂ ਨਾਨਕ ਫ੍ਰੀ ਕਿਚਨ ਨਾਲ ਰਲ ਕੇ ਇਹ ਉਪਰਾਲਾ ਕੀਤਾ ਹੈ। ਗੁਰੂ ਨਾਨਕ ਫ੍ਰੀ ਕਿਚਨ ਵਾਲੇ ਲੰਮੇ ਸਮੇਂ ਤੋਂ ਲੋੜਵੰਦਾਂ ਨੂੰ ਤੇ ਭੁੱਖਿਆਂ ਨੂੰ ਲੰਗਰ ਛਕਾਉਂਦੇ ਆ ਰਹੇ ਨੇ ਅਤੇ ਗੁਰੂ ਨਾਨਕ ਫ੍ਰੀ ਕਿਚਨ ਨੇ ਹੁਣ ਸਰੀ ਸਿਟੀ ਨਾਲ ਰਲ ਕੇ ਇਹ ਨਵੀਂ ਮੁਹਿੰਮ ਤੋਰੀ ਹੈ। ਇਸ ਮੁਹਿੰਮ ਤਹਿਤ ਸਰੀ ਵਿੱਚ ਵੱਖ-ਵੱਖ ਥਾਵਾਂ 'ਤੇ 550 ਬੂਟੇ ਤੇ ਰੁੱਖ ਲਾਏ ਜਾ ਰਹੇ ਨੇ ਤਾਂ ਜੋ ਗੁਰੂ ਨਾਨਕ ਦੇਵ ਜੀ ਦਾ ਪਵਨ ਗੁਰੂ ਪਾਣੀ ਪਿਤਾ ਦਾ ਸੁਨੇਹਾ ਸਾਰੇ ਪਾਸੇ ਫੈਲ ਸਕੇ। ਸਿਟੀ ਆਫ ਸਰੀ ਦੇ ਪੰਜਾਬੀ ਕੌਂਸਲਰ ਮਨਦੀਪ ਸਿੰਘ ਨਾਗਰਾ ਦਾ ਕਹਿਣਾ ਕਿ ਇਸ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਸ਼ਨੀਚਰਵਾਰ ਨੂੰ ਇਸ ਮੁਹਿੰਮ ਵਿੱਚ 2 ਲਿਬਰਲ ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ ਤੇ ਰਣਦੀਪ ਸਿੰਘ ਸਰਾਏ ਵੀ ਉਚੇਚੇ ਤੌਰ 'ਤੇ ਸ਼ਾਮਲ ਹੋਏ। ਤੇ ਅੰਤ ਵਿੱਚ ਤਬਸਰਾ। ਗੁਰਦਾਸ ਮਾਨ ਦੇ ਖਿਲਾਫ ਲੋਕਾਂ ਦਾ ਵਿਰੋਧ ਫਾਸ਼ੀਵਾਦ ਦੇ ਖਿਲਾਫ ਭਾਰਤ ਵਿੱਚ ਚੱਲ ਰਹੀ ਇੱਕ ਵੱਡੀ ਲੜਾਈ ਦਾ ਹਿੱਸਾ ਹੈ। ਇਹ ਸਮਝਣਾ ਬਹੁਤ ਜ਼ਰੂਰੀ ਹੈ। ਗੁਰਦਾਸ ਮਾਨ ਨੇ ਪਿੱਛੇ ਜੇ ਇਹ ਬਿਆਨ ਦਿੱਤਾ ਸੀ ਕਿ ਜਿੱਥੇ ਅਸੀਂ ਆਪਣੀ ਪੰਜਾਬੀ ਮਾਂ ਬੋਲੀ 'ਤੇ ਫਖਰ ਕਰਦੇ ਹਾਂ, ਸਾਨੂੰ ਆਪਣੀ ਮਾਸੀ ਭਾਵ ਹਿੰਦੀ 'ਤੇ ਵੀ ਮਾਣ ਹੋਣਾ ਚਾਹੀਦਾ ਹੈ। ਉਹਨਾਂ ਦਾ ਕਹਿਣਾ ਕਿ ਜਿਵੇਂ ਜਰਮਨੀ ਤੇ ਫਰਾਂਸ ਦੇ ਵਿੱਚ ਕੌਮੀ ਜ਼ੁਬਾਨਾਂ ਬੋਲੀਆਂ ਜਾਂਦੀਆਂ ਨੇ ਅਤੇ ਪੂਰੇ ਦੇਸ਼ ਨੂੰ ਜੋੜਨ ਲਈ ਇੱਕ ਅਜਿਹੀ ਸਾਂਝੀ ਜ਼ੁਬਾਨ ਦੀ ਲੋੜ ਹੈ। ਗੁਰਦਾਸ ਮਾਨ ਦਾ ਇਹ ਵੀ ਕਹਿਣਾ ਸੀ ਕਿ ਜਿਵੇਂ ਕੋਈ ਪੰਜਾਬ ਤੋਂ ਉੱਠ ਕੇ ਦੱਖਣ ਭਾਰਤ ਵਿੱਚ ਜਾਵੇ ਤਾਂ ਉਹ ਕਿਹੜੀ ਭਾਸ਼ਾ ਦੀ ਗੱਲ ਕਰੂਗਾ, ਇਸ ਲਈ ਹਿੰਦੀ ਹੋਣੀ ਲਾਜ਼ਮੀ ਹੈ। ਇਸ ਗੱਲ ਨੂੰ ਲੈ ਕੇ ਗੁਰਦਾਸ ਮਾਨ ਦੀ ਆਲੋਚਨਾ ਸ਼ੁਰੂ ਹੋ ਚੁੱਕੀ ਹੈ।
ਲੋਕਾਂ ਦਾ ਕਹਿਣਾ ਹੈ ਗੁਰਦਾਸ ਮਾਨ ਹੁਣ ਤੱਕ ਪੰਜਾਬੀ ਜ਼ੁਬਾਨ ਦੇ ਸਿਰ ਤੇ ਰੋਟੀ ਕਮਾਉਂਦੇ ਆਏ ਨੇ, ਤੇ ਅੱਜ ਹਿੰਦੀ ਨਾਲ ਇੰਨਾ ਹੇਰਵਾ ਕਿਉਂ? ਖਾਸ ਤੌਰ 'ਤੇ ਅਜਿਹੇ ਮਾਹੌਲ ਦੇ ਵਿੱਚ ਜਦੋਂ ਪੂਰੇ ਦੇਸ਼ ਨੂੰ ਇੱਕੋ ਰੰਗ ਵਿੱਚ ਰੰਗਣ ਦੀਆਂ ਕੋਸ਼ਿਸ਼ਾਂ ਜਾਰੀ ਨੇ ਤੇ ਹਿੰਦੀ ਹਿੰਦੁਸਤਾਨ ਦਾ ਨਾਅਰਾ ਬੁਲੰਦ ਕੀਤਾ ਜਾ ਰਿਹਾ ਹੈ ਅਤੇ ਦੇਸ਼ ਭਰ ਵਿੱਚ ਫਾਸ਼ੀਵਾਦ ਵੱਧ ਰਿਹਾ ਹੈ ਤੇ ਰਾਸ਼ਟਰਵਾਦ ਦੇ ਨਾਂ 'ਤੇ ਲੋਕਾਂ ਤੋਂ ਬੋਲਣ ਦੀ ਆਜ਼ਾਦੀ ਖੋਈ ਜਾ ਰਹੀ ਹੈ, ਤਾਂ ਗੁਰਦਾਸ ਮਾਨ ਦਾ ਇਹ ਬਿਆਨ ਬਿਲਕੁਲ ਬੇਲੋੜਾ ਸੀ ਤੇ ਸਥਾਪਤੀ ਦੇ ਹੱਕ ਵਿੱਚ ਭੁਗਤਦਾ ਹੈ, ਜਿਸ ਕਾਰਨ ਲੋਕਾਂ ਵਿੱਚ ਭਾਰੀ ਰੋਸ ਹੈ। ਇਹ ਮਸਲਾ ਇਕੱਲਾ ਪੰਜਾਬੀ ਜ਼ੁਬਾਨ ਦਾ ਨਹੀਂ, ਇਹ ਤਾਮਿਲ ਜ਼ੁਬਾਨ ਦਾ ਵੀ ਹੈ ਤੇ ਹੋਰਨਾਂ ਖੇਤਰੀ ਭਾਸ਼ਾਵਾਂ ਦਾ ਵੀ ਹੈ। ਅਤੇ ਅਜਿਹੇ ਮੌਕੇ 'ਤੇ ਜਦੋਂ ਭਾਰਤੀ ਜਨਤਾ ਪਾਰਟੀ ਪੂਰੇ ਦੇਸ਼ ਦੇ ਵਿੱਚ ਇੱਕੋ ਜਿਹਾ ਰੰਗ ਚਾੜ੍ਹਨਾ ਚਾਹੁੰਦੀ ਹੈ ਤਾਂ ਲੋਕਾਂ ਵਿੱਚ ਇਹ ਗੁੱਸਾ ਉੱਠਣਾ ਸੁਭਾਵਿਕ ਹੈ ਅਤੇ ਗੁਰਦਾਸ ਮਾਨ 'ਤੇ ਦੋਸ਼ ਲੱਗ ਰਹੇ ਨੇ ਕਿ ਖੁੱਲ੍ਹ ਤੌਰ 'ਤੇ ਅਜਿਹੇ ਨਾਜ਼ੁਕ ਮੌਕੇ 'ਤੇ ਸਥਾਪਤੀ ਦੇ ਹੱਕ ਵਿੱਚ ਭੁਗਤੇ ਨੇ। ਗੁਰਦਾਸ ਮਾਨ ਉਲਟਾ ਅੜੇ ਹੋਏ ਨੇ। ਇਸ ਗੱਲ 'ਤੇ ਮਾਫੀ ਮੰਗਣ ਦੀ ਥਾਂ 'ਤੇ ਉਹ ਆਪਣੇ ਸਟੈਂਡ 'ਤੇ ਡਟੇ ਹੋਏ ਨੇ। ਉਲਟਾ ਆਪਣੇ ਸ਼ੋਅ ਦੌਰਾਨ ਉਹਨਾਂ ਨੇ ਇੱਕ ਵਿਖਾਵਾਕਾਰੀ ਦੀ ਬੇਇੱਜ਼ਤੀ ਵੀ ਕੀਤੀ ਤੇ ਭੱਦੀ ਸ਼ਬਦਾਵਲੀ ਵਰਤੀ ਹੈ। ਗੁਰਦਾਸ ਮਾਨ ਅਕਸਰ ਇਸ ਗਾਣੇ ਲਈ ਜਾਣੇ ਜਾਂਦੇ ਨੇ ਜਿਸ ਵਿੱਚ ਉਹਨਾਂ ਨੇ ਕਿਹਾ ਸੀ, ਪੰਜਾਬੀਏ ਰਕਾਨੇ ਨਹੀਂ ਜ਼ਬਾਨੇ ਮੇਰੇ ਦੇਸ਼ ਦੀਏ, ਕਿੰਨੇ ਤੇਰਾ ਲਾ ਲਿਆ ਸ਼ਿੰਗਾਰ। ਇੰਝ ਪ੍ਰਤੀਤ ਹੋ ਰਿਹਾ ਕਿ ਅੱਜ ਪੰਜਾਬੀ ਜ਼ੁਬਾਨ ਦਾ ਸ਼ਿੰਗਾਰ ਲਾਉਣ ਵਾਲਿਆਂ ਵਿੱਚ ਗੁਰਦਾਸ ਮਾਨ ਖੁਦ ਵੀ ਸ਼ਾਮਲ ਨੇ। ਇਹ ਸਨ ਅੱਜ ਦੀਆਂ ਅਪਡੇਟਸ। ਗੁਰਪ੍ਰੀਤ ਨੂੰ ਦਿਓ ਇਜਾਜ਼ਤ। ਧੰਨਵਾਦ। ਮੇਰੀ ਤੁਹਾਡੀ ਮੁਲਾਕਾਤ ਭਲਕੇ ਦੁਬਾਰਾ ਹੋਵੇਗੀ। ਹੈਵ ਅ ਨਾਈਸ ਡੇ।